ਉਹ ਫਿਰ ਆ ਗਿਆ 7 ਸਾਲ ਫਿਰ ਮੈਂ ਉਹਨਾਂ ਨਾਲ ਰਿਹਾ ਨਾਨਕੋਟ ਉਹਨਾਂ ਦੇ 5 ਮੁਰੱਬੇ ਸਨ ਉੱਥੇ ਫਿਰ ਖਾਂ ਸਾਨ ਅਲੀ ਮੈਨੂੰ ਮੁਸਲਮਾਨ ਕੀਤਾ ਸੀ। ਅੱਛਾ ਤੁਹਾਨੂੰ ਮੁਸਲਮਾਨ ਕੀਤਾ ਸੀ? ਹਾਂਜੀ ਮੈਨੂੰ ਮੁਸਲਮਾਨ ਕੀਤਾ ਸੀ ਤੇ 10 ਪੈਲੀਆਂ ਦਿੱਤੀਆਂ ਸਨ ਤੁਹਾਨੂੰ। ਹਾਂ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਟੱਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। ਉਸ ਆਖਿਆ ਮਿੱਠਿਆਂ ਦੀ ਲਾਟ ਢੇਰੀ ਤੇ ਆਵ ਲਗਾ ਜਾਣਾ ਕਿਨੂੰ ਫੜਾਈ ਆ ਬਾਹ ਮੇਰੀ ਕੱਦਾ ਚਾਰੇ ਨਹੀਂ ਤੇ ਪਰ ਠੰਡੇ ਪੱਖ ਨੂੰ ਉੱਡਣੇ ਆਏ ਨਹੀਂ। ਓਏ ਹੋਏ 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 ਇੱਕ ਹੋਰ ਜਵਾਨੀ ਦਾ ਟੱਪਾ ਹੋ ਜਾ ਤੁਹਾਡੀ ਦਾ। ਉਸ ਆਖਿਆ ਪਾਣੀ ਪੂਏ ਪੀਤਾ ਤੇ ਲੱਖਾਂ ਦੀ ਜ਼ਿੰਦਗੀ ਦਾ ਕੱਖਾਂ ਬਰਾਬਰ ਤੋਏ ਕੀਤਾ। ਪਾਣੀ ਵਗੀਆਂ ਨੂੰ ਤੇ ਯਾਦ ਕਰੇ ਸੇ ਸੁਖੀ ਦਿਹਾੜੀਆਂ ਲੱਗੀਆਂ। ਕੈਂਪ ਚੋਂ ਆਏ ਨੇ ਰਾਤੀ ਆ ਕੇ ਮੇਰੇ ਬੁੱਢੇ ਨੂੰ ਉਠਾਇਆ ਨੇ। ਸਹੀ ਜਿਹੜਾ ਦਬ ਦਬਾ ਗਏ ਸਨ। ਹਾਂਜੀ ਵੇੜਿਆਂ ਦੇ ਵਿੱਚ ਉਹ ਸਮਾਨ ਕੱਢਿਆ। ਕਿਹੜੇ ਆਏ ਸਨ? ਇਹ ਦੂਜਾ ਸੰਤਾ ਸਿੰਘ ਕੇ। ਅੱਛਾ ਸੰਤਾ ਸਿੰਘ ਕੇ ਬਾਬੇ ਜਿਹਨਾਂ ਨੂੰ ਬਾਬੇ ਆਂਦੇ ਸਨ। ਜਿਹੜੇ ਲੰਬੜਦਾਰ ਸਨ? ਨਹੀਂ ਲੰਬੜਦਾਰ ਤੇ ਸੁੰਦਰ ਸਿੰਘ ਕੇ। ਸੁੰਦਰ ਸਿੰਘ ਜੀ। ਅੱਛਾ ਫਿਰ ਉਹ ਆਏ ਨੇ ਆ ਕੇ ਉਹਨਾਂ ਪੱਟੀ ਪਟਾਈ ਜਿੱਥੇ ਦਬੀਆਂ ਸਨ। ਇਹ ਅੱਬੇ ਮੇਰੇ ਨੂੰ ਆਖਣ ਲੱਗੇ ਲੈ ਤੂੰ ਵੀ ਕੋਈ ਲੈ ਲੈ। ਉਸ ਆਖਿਆ ਨਹੀਂ ਜੀ ਅੱਲਾ ਤੁਹਾਡੇ ਨਸੀਬ ਕਰੇ। ਉਦੋਂ ਬਾਅਦ ਫਿਰ ਲੁੱਟਮਾਰ ਦਾ ਮਾਲ ਇਕੱਠਾ ਕੀਤਾ। ਬਹਾਦਰ ਸ਼ਾਹ ਠੰਡਾਰ ਆਇਆ। ਉਸ ਆਖਿਆ ਬਈ ਆਪਣੇ ਦੀਨ ਸਾਡਾ ਘਰ ਤੇ ਸੀ ਛਾਹ ਸ਼ਤੀਰਾਂ ਤੇ ਸਾਡੇ ਘਰ ਇੰਨਾ ਕੋਈ ਮਾਲ ਪਿਆ ਸੀ ਸਿੱਖ ਧਰ ਗਿਆ ਕੋਈ ਹਿਸਾਬ ਨਹੀਂ ਸੀ। ਸਾਡੇ ਪਿੰਡ ਦੇ ਬੰਦਿਆਂ ਨੂੰ ਪਤਾ ਨਹੀਂ ਪਰ ਲੁੱਟਮਾਰ ਇਹ ਹਮਲਾ ਹੋਇਆ ਕੀ ਹੈ। ਸਹੀ 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 ਹੈਰਾਨ ਹੀ ਰਹਿ ਗਏ। ਹੈਰਾਨ ਹੀ ਰਹੇ ਕਣਕਾਂ ਜਿਹੜੀਆਂ ਲਿਆ ਕੇ ਤੇ ਇੱਕ ਅੰਦਰ ਸੁੱਟ ਦਿੱਤੀਆਂ। ਸਹੀ ਸਹੀ ਸਮਾਨ ਜਿਹੜੇ ਚੁੱਕ ਚੁੱਕ ਕੇ ਇੱਕ ਅੰਦਰ ਗੋਦਾਮ ਬਣਾ ਲਿਆ। ਉਦੋਂ ਬਾਰਿਸ਼ਾਂ ਬੜੀਆਂ ਹੋ ਰਹੀਆਂ ਸੀ। ਬਾਰਿਸ਼ਾਂ ਬਾਅਦ ਵਿੱਚ ਹੋਈਆਂ ਨੇ। ਅੱਛਾ ਹਾਂ ਬਾਰਿਸ਼ਾਂ ਬਾਅਦ ਵਿੱਚ ਹੋਈਆਂ ਨੇ ਤੇ ਹੋਈਆਂ ਛੇਤੀ ਹੀ ਬਾਅਦ ਨੇ ਤੇ ਕਾਫੀ ਕਹਿੰਦੇ ਹੋਈਆਂ ਸੀ। ਹਾਂ ਤੇ ਨਾਲ ਦੇ ਪਿੰਡਾਂ 'ਚ ਹਮਲੇ ਹੋਏ ਸੀ? ਨਾਲ ਦੇ ਪਿੰਡਾਂ 'ਚ ਵੀ ਨਹੀਂ ਸੀ। ਇੱਥੇ ਭੱਜਾ ਜਾਣਾ ਤੂੰ ਤੇ ਤੇਰੇ ਮਗਰ ਲੱਗ ਗਏ। ਅੱਛਾ ਉਹ ਜਿਹੜੇ अस्सलामुअलैकुम जी। वालेकुम सलाम। की हाल है बुजुर्गो? मेहरबानी जनाब। ठीक ठाक हो? अल्लाह का शुक्र है। अच्छा जी बुजुर्गो की नाम है ਤੁਹਾਡਾ? मेरा नाम जी राजा है। राजा? हाँ जी। पूरा नाम? पूरा नाम यासीन। यासीन। ਤੇ ਵਾਲਦ ਸਾਹਿਬ ਦਾ ਕੀ ਨਾਮ ਹੈ ਤੁਹਾਡਾ? ਨਵਾਬ। ਤੇ ਦਾਦਾ ਜੀ ਦਾ? ਗਾਣਾ। ਗਾਣਾ। ਤੇ ਕਿਹੜੇ ਪਿੰਡ ਤੇ ਤੁਸੀਂ ਕਿਹੜੇ ਪਿੰਡ ਬੈਠੇ ਹੋ? ਅਸੀਂ ਰੋਖੀ ਬੈਠੇ ਆ। ਅੱਛਾ ਰੋਖੀ। ਇਹਦੇ ਨਾਲ ਕਿਹੜਾ ਕਿਹੜਾ ਪਿੰਡ ਨੇ ਜੀ? ਇਹਦਾ ਨਾਮ ਹੈ ਪਿੰਡ ਜਾਗੋਵਾਲਾ। ਹਾਂਜੀ। ਇਹਦੇ ਨਾਲ ਪਿੰਡ ਤੁੰਗਿਆਲਾ। ਇਹਦਾ ਨਾਮ ਪਿੰਡ ਟਾਈ ਦੁਲਵਾਂ ਦੀ। ਸਹੀ ਸਹੀ ਸਹੀ। ਇਹਦਾ ਨਾਮ ਪਿੰਡ ਬੱਬਰ। 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 ਸਹੀ ਹੋ ਗਿਆ। ਤੇ ਤੁਸੀਂ ਇਹ ਦੱਸੋ ਮੈਨੂੰ ਤੁਹਾਡਾ ਪਿੰਡ ਦੇ ਵਿੱਚ ਕਿਹੜੇ ਕਿਹੜੇ ਬਰਾਦਰੀਆਂ ਤੇ ਕਿਹੜੇ ਕਿਹੜੇ ਜ਼ਾਤਾਂ ਰਹਿੰਦੀਆਂ ਸਨ? ਸਾਡੇ ਪਿੰਡ ਸਰਦਾਰ ਸਾਹਿਬ ਪੰਨੂ ਸਨ। ਸਿੱਖ? ਸਿੱਖ। ਹੋਰ ਕੋਈ ਬਰਾਦਰੀ ਨਹੀਂ ਸੀ। ਇੱਕ ਘਰ ਰਾਈਆਂ ਦਾ ਸੀ। ਹਾਂਜੀ। ਇੱਕ ਘਰ ਸ਼ੇਖਾਂ ਦਾ ਸੀ। ਬਾਕੀ ਸਾਰੇ ਸਿੱਖ ਸਨ? ਬਾਕੀ ਸਾਰੇ ਸਿੱਖ ਸਨ। ਇੱਕ ਘੁਮਿਆਰਾਂ ਦਾ ਸੀ। ਠੀਕ ਹੋ ਗਿਆ। ਤੇ ਸਿੱਖਾਂ ਦੇ ਨਾਂ ਯਾਦ ਨੇ ਕਿਹੜੇ ਕਿਹੜੇ ਸਿੱਖ ਸਨ? ਸਿੱਖ ਖੜਕ ਸਿੰਘ। ਹਾਂਜੀ। ਜੈਮਲ ਸਿੰਘ। ਹਾਂਜੀ। ਤਰ੍ਹਾਂ ਦਾ ਨਾਮ ਬੰਤਾ ਸਿੰਘ ਸੀ। ਹਾਂਜੀ। ਇੱਕ ਬਾਲ ਸਿੰਘ ਸੀ। ਇੱਕ ਪਿਆਰਾ ਸਿੰਘ ਸੀ। ਸਹੀ ਸਹੀ। ਇੱਕ ਸੰਤਾ ਸਿੰਘ ਸੀ। ਠੀਕ ਹੈ। ਇੱਕ ਜੈਮਲ ਸਿੰਘ ਸੀ। ਠੀਕ ਹੈ। ਇੱਕ ਲੰਬੜਦਾਰ ਸੀ ਸੁੰਦਰ ਸਿੰਘ ਤੇ ਉਹਦਾ ਭਰਾ ਸੀ ਛੋਟਾ ਇੰਦਰ ਸਿੰਘ। ਇੰਦਰ ਸਿੰਘ ਦਾ ਪੁੱਤਰ ਸੀ ਨਿਸ਼ਾਨ ਸਿੰਘ। ਸਹੀ ਸਹੀ। ਹਾਂਜੀ। ਤੇ ਇਹਦਾ ਗਗਰੂ ਦਾ ਪੁੱਤਰ ਸੀ ਤਲਵੀਰ। ਹੋਰ ਮੁੰਡੇ ਬਥੇਰੇ ਸਨ ਉਸ ਵਕਤ। ਉਮਰ ਕਿੰਨੀ ਸੀ 47 ਵੇਲੇ? 25 ਸਾਲ। ਜੀ ਆ। ਤਹਿਸੀਲ ਕਿਹੜੀ ਤੁਹਾਡੇ ਪਿੰਡ ਦੀ? ਤਹਿਸੀਲ ਨਸ਼ਹਿਰਾ। ਤੇ ਜ਼ਿਲ੍ਹਾ ਕਿਹੜਾ ਸੀ? ਗੁਜਰਾਂਵਾਲਾ। ਗੁਜਰਾਂਵਾਲਾ। ਪਿੰਡ ਛੋਟਾ ਸੀ ਕਿ ਪਿੰਡ ਵੱਡਾ ਸੀ ਤੁਹਾਡਾ? ਪਿੰਡ ਛੋਟਾ ਹੀ ਸੀ। ਪਿੰਡ ਛੋਟਾ ਸੀ? ਹਾਂਜੀ। ਤੇ ਨਾਲ ਦੇ ਪਿੰਡ ਬਹੁਤ ਵੱਡੇ ਸਨ? ਨਾਲ ਦਾ ਜਾਗਵਾਲਾ ਪਿੰਡ ਸਰਾਵਾਂ ਦਾ ਜਿਹੜਾ ਚੰਗਾ ਪਿੰਡ ਵੱਡਾ ਸੀ।
ਨਾਲ ਜਾਗਵਾ ਨਿੱਕਾ ਸੀ ਸਹੀ ਸਹੀ ਉਹ ਵੀ ਵਾਵਾ ਸੀ। ਇਹ ਸਾਡਾ ਪਿੰਡ ਪੂਰਾ ਜਿਹਾ ਘਰ ਸਨ। ਤੁਹਾਡੀ 25 ਸਾਲ ਉਮਰ ਸੀ? ਹਾਂ, ਸਾਡੀ 25 ਸਾਲ ਉਮਰ ਸੀ। ਤੇ ਹੁਣ ਲੱਗਦਾ ਤੁਹਾਡੀ ਫਿਰ ਹੋ ਗਈ 95 ਸਾਲ, 70 ਸਾਲ ਹੋ ਗਏ ਪਾਕਿਸਤਾਨ ਨੂੰ। 95 ਸਾਲ ਹੋ ਗਈ ਹੈ। ਠੀਕ ਹੋ ਗਿਆ। ਤੇ ਤੁਸੀਂ ਸ਼ੁਰੂ ਤੋਂ ਐਸੇ ਪਿੰਡ 'ਚ ਰਹਿੰਦੇ ਹੋ? ਅਸੀਂ ਇਸੇ ਪਿੰਡ ਹੀ ਜੀ ਰਹੇ ਹਾਂ। ਤੁਹਾਡੇ ਦਾਦੇ ਪੜਦਾਦੇ? ਦਾਦੇ ਪੜਦਾਦੇ ਸਭ। ਸਭ। ਪਿੰਡ ਮਸਜਿਦਾਂ ਕਿੰਨੀਆਂ ਸੀ? ਇੱਕੋ ਇੱਕ ਮਸਜਿਦ ਸੀ। ਇੱਕ ਮਸਜਿਦ ਸੀ ਤੇ ਉਹਦੇ ਵਿੱਚ ਵੀ ਹਾਂਜੀ। ਐਲਾਨ ਨਹੀਂ ਸੀ ਹੋਣ ਦਿੰਦੇ। ਕੌਣ ਨਹੀਂ ਸੀ ਐਲਾਨ ਹੋਣ? ਸਿੱਖ। ਅੱਛਾ, ਸਿੱਖ ਨਹੀਂ ਸੀ ਐਲਾਨ ਹੋਣ। ਇਹ ਫਿਰ ਐਲਾਨ ਜੋ ਕੀਤਾ ਸੀ ਤੇ ਰਾਮਾ ਘੁਮਿਆਰ ਹੁੰਦਾ ਸੀ। ਉਸ ਵਕਤ ਦੇ ਵਿੱਚ ਸੋਹਣ ਸਿੰਘ ਦਾ ਪੁੱਤਰ ਕੱਕੂ ਸੀ ਤੇ ਕੱਕੂ ਦਾ ਤੇ ਰਾਮੇ ਦਾ ਭਾਈਚਾਰਾ ਸੀ। ਸਹੀ ਸਹੀ। ਜੈਲੂ, ਕੱਕੂ, ਰਾਮਾ, ਹਾਂਜੀ, ਸ਼ੀਸ਼ੂ, ਇਹ ਇਹਨਾਂ ਦਾ ਭਾਈਚਾਰਾ ਸੀ। ਹਾਂਜੀ। ਤੇ ਇਸ ਵਾਸਤੇ ਮਰੇਸ ਅਜ਼ਾਨ ਦਵਾਈ ਸੀ। ਅਜ਼ਾਨ ਦਵਾਈ ਸੀ ਮਸਜਿਦ ਦੇ ਵਿੱਚ? ਹਾਂ, ਰਾਮੇ ਘੁਮਿਆਰ ਸਿੱਖਾਂ ਦੀਆਂ? ਹਾਂ, ਸਿੱਖਾਂ ਦੀਆਂ। ਅੱਛਾ, ਨਮਾਜ਼ ਅਜ਼ਾਨ ਨਹੀਂ ਸੀ ਹੋਣ ਦਿੰਦੇ? ਅਜ਼ਾਨ ਨਹੀਂ ਸਾਨੂੰ ਹੋਣ ਦਿੰਦੇ। ਅੱਛਾ, ਫਿਰ ਉਸ ਤੋਂ ਬਾਅਦ ਘੁਮਿਆਰ ਨੇ ਅਜ਼ਾਨ ਦਵਾਈ? ਅਜ਼ਾਨ ਦਵਾਈ ਹੈ, ਫਿਰ ਕਿਸੇ ਡੱਕੀ ਨਹੀਂ। ਠੀਕ ਹੋ ਗਿਆ, ਠੀਕ ਹੋ ਗਿਆ। ਤੇ ਉਹਨਾਂ ਦੇ ਮੰਦਿਰ ਤੇ ਜਿਹੜੇ ਗੁਰਦੁਆਰੇ ਕਿੰਨੇ ਸਨ ਉੱਥੇ ਸਿੱਖਾਂ ਦੇ? ਇੱਕੋ ਹੀ। ਉੱਥੇ ਸਪੀਕਰ ਵੱਜਦਾ ਸੀ? ਉੱਥੇ ਵੀ ਸਪੀਕਰ ਕੋਈ ਨਹੀਂ। ਉਹ ਜਦੋਂ ਕਿਲੇ ਮਰਦ ਹੁੰਦੀ ਸੀ ਹਾਂਜੀ। ਉਹ ਧੂਤੇ ਜਿਹਾ ਹੁੰਦਾ, ਉਹਨਾਂ ਕੋਲ ਛੋਟੇ ਛੋਟੇ ਸੜਕ ਤੇ ਉਹ ਵਜਾਉਂਦਾ ਤੂਤੂ ਕਰਕੇ। ਸਹੀ 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 ਸਹੀ। ਹੋਰ ਉੱਥੇ ਸਪੀਕਰ ਕੋਈ ਨਹੀਂ ਸਨ ਉਦੋਂ। ਸਹੀ ਹੈ। ਤੇ ਤੁਹਾਡੇ ਪਿੰਡ ਜ਼ਿਆਦਾ ਜ਼ਮੀਨ ਕਿਹੜੇ ਸਿੱਖ ਦੀ ਸੀ? ਸਾਡੇ ਪਿੰਡ ਜ਼ਮੀਨ ਸਾਰਿਆਂ ਦੀ 550 ਕਮਾ ਸੀ ਤੇ 550 ਕਮਾ ਬੱਬਰਾਂ ਵਾਲਿਆਂ ਦਾ ਦਿੱਤਾ ਸੀ। ਸਹੀ ਸਹੀ। ਇਹ ਦੋਵੇਂ ਇਹ ਬੇਮਾਲਕ ਸਨ। ਠੀਕ ਹੈ। ਇਹਨਾਂ ਆ ਕੇ ਨਾ ਜੰਗਲ ਦੇ ਵਿੱਚ ਡੇਰਾ ਲਾ ਕੇ ਹਾਂਜੀ। ਤੇ ਉੱਥੇ ਵੱਢ ਕੇ ਮੋਹਰੇ ਵਾਰ ਬਣਾਈ ਤੇ ਵਾਰਾ ਬਣਾ ਕੇ ਵਿੱਚ ਰਹਿੰਦੇ ਸਨ। ਸਹੀ। ਤੇ ਇਹਨਾਂ ਫਿਰ ਇੱਕ ਕਾਕੀ ਬੱਬਰਾਂ ਵਾਲਿਆਂ ਦਿੱਤੀ 550 ਕਮਾ ਉਹਨਾਂ ਦਿੱਤਾ। ਸਹੀ ਸਹੀ। ਤੇ ਇੱਕ ਜਾਗੋ ਵਾਲਿਆਂ ਦਾ ਦਿੱਤੀ 550 ਕਮਾ ਉਹਨਾਂ ਦਿੱਤਾ। ਤੇ ਫਿਰ ਇਹਨਾਂ ਦੀ ਜ਼ਮੀਨ ਬਣੀ? ਫਿਰ ਇਹਨੇ ਜ਼ਮੀਨ ਰੋਕਿਆਂ ਦਾ ਰਕਬਾ ਬਣ ਗਿਆ। ਸਹੀ 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 ਸਹੀ। ਤੇ ਅਜੇ ਜਿਹੜਾ ਖਾਸ ਰਕਬਾ ਸੀ ਨਾ ਹਾਂਜੀ ਉਹ ਜ਼ਾਤੀ ਜਾਗੋ ਵਾਲੇ ਦੇ ਨਾਂ ਹੀ ਬੋਲਦਾ ਸੀ। ਜਾਗੋਵਾਲ ਦਾ ਕਿਹੜਾ ਚੌਧਰੀ ਸੀ ਉਸ ਟਾਈਮ? ਉਹ ਚੌਧਰੀ ਸੀ, ਪਹਿਲਾਂ ਉਹਦਾ ਪਿਓ ਸੀ ਅਲਾਦਾਦ। ਮੋਰ ਚੌਧਰੀ ਸੀ ਸਰਦਾਰ ਖਾਂ, 5 ਮੁਰੱਬਿਆਂ ਦਾ ਮਾਲਕ ਸੀ। ਮੁਸਲਮਾਨ ਸੀ? ਮੁਸਲਮਾਨ। ਉਹ ਮੁਸਲਮਾਨਾਂ ਦਾ ਪਿੰਡ ਸੀ ਜਾਗੋ? ਹਾਂਜੀ, ਜਾਗੋ ਵਾਲਾ ਮੁਸਲਮਾਨਾਂ ਦਾ ਪਿੰਡ ਸੀ। ਉਹਨੇ ਰਲਵੇ ਹਨ ਉੱਥੇ ਵੀ ਆ ਕਿਹੜਾ ਨੋਖਾ ਸਿੰਘੀ, ਹਾਂਜੀ, ਆ ਮੋਰੀ ਆ ਫਲਾਣਾ ਹੀ। ਠੀਕ ਹੋ ਗਿਆ। ਤੇ ਤੁਹਾਡੇ ਪਿੰਡ ਸਕੂਲ ਹੈ ਸੀ? ਸਾਡੇ ਪਿੰਡ ਕੋਈ ਸਕੂਲ ਨਹੀਂ, ਬੱਬਰੀ ਸਕੂਲ ਸੀ। ਅੱਛਾ, ਬੱਬਰਾਂ ਪੜਨ ਜਾਂਦੇ ਸੀ? ਹਾਂਜੀ। ਤੁਹਾਡੇ ਪਿੰਡ ਜਦੋਂ ਤੁਹਾਡੀ ਉਮਰ 25 ਸਾਲ ਸੀ ਉਸ ਵੇਲੇ ਤੁਸੀਂ ਦੱਸਦੇ ਹਾਂ, ਖੇਡਾਂ ਕਿਹੜੀਆਂ ਕਿਹੜੀਆਂ ਹੁੰਦੀਆਂ ਸੀ? ਖੇਡਾਂ ਸਾਡੇ ਪਿੰਡ ਦੇ ਵਾਲੇ ਤੇ ਚੋਰੀਆਂ ਹੀ ਕਰਦੇ ਸਨ। ਖੇਡਾਂ ਤੇ ਹੁੰਦੀਆਂ ਸਨ ਲਾਮੇ, ਕੌਡੀਆਂ ਹੋਣੀਆਂ, ਘੋਲ ਹੋਣੇ, ਬੜੇ ਡਬਲ ਘੋਲ ਹੋਣੇ, ਬੜੀਆਂ ਕੌਡੀਆਂ ਹੋਣੀਆਂ। ਹੋਰ ਕੋਈ ਖੇਡ ਨਹੀਂ ਸੀ ਸਿਵਾਏ ਕੌਡੀ ਤੋਂ। ਹਾਂਜੀ। ਛਾਲ ਤੇ ਜਾਂ ਡਾਚੀ ਟੱਪਣੀ। ਤੁਸੀਂ ਕਰ ਲੈਂਦੇ ਸੀ ਕੋਈ ਖੇਡ? ਅਸੀਂ ਖੇਡ ਕਰਦੇ ਸਾਂ, ਅਸੀਂ ਛਾਲ ਵੀ ਮਾਰਦੇ ਸਾਂ, ਕੌਡੀ ਵੀ ਖੇਡਦੇ ਸਾਂ। ਛਾਲ ਵੀ ਮਾਰ ਲੈਂਦੇ ਸੀ? ਛਾਲ ਵੀ ਮਾਰ ਲਿਆ, 13 ਛਾਲ ਮਾਰੀ ਹੈ ਮੈਂ। ਹਾਂਜੀ, 13 ਹੱਥ। 13 ਹੱਥ। ਉਹ ਕਿਸ ਤਰ੍ਹਾਂ ਮਾਰਦੇ ਸੀ? ਇੱਥੋਂ ਭੱਜ ਕੇ ਜਾਣਾ? ਜਿਵੇਂ ਭੱਜ ਕੇ ਜਾਣਾ, ਅੱਗੇ ਥੋੜਾ ਜਿਹਾ ਕਰਨਾ ਵੱਧਾ, ਅੱਗੇ ਸਿਰਫ ਸਾਡਾ ਪੜੋਲ ਜਿਹੜਾ ਸੀ ਨਾ ਆ ਤੁਹਾਡੇ ਤੇ ਨੇ ਨਾ ਅਗਾ ਤੋਂ ਲਵੇ ਗੋੜ ਛੱਡਦੇ, ਸਾਡਾ ਪੀੜੀ ਜਿੰਨਾ ਹੁੰਦਾ ਸੀ। ਅੱਛਾ ਅੱਛਾ, ਰੈਂਪ ਜਿਹੜਾ ਬਣਾਉਂਦੇ ਸੀ? ਹਾਂ ਨਾ, ਪੜੋਲ ਜਿਹਨੂੰ ਕਹਿੰਦੇ ਨੇ। ਜਿਹਨੂੰ ਪੜੋਲ ਲਾਉਂਦੇ ਨੇ। ਮਿੱਟੀ ਇਕੱਠੀ ਕਰ? ਹਾਂਜੀ, ਮਿੱਟੀ ਨਹੀਂ ਇਕੱਠੀ ਕਰਨੀ। ਹਾਂਜੀ। ਇਹ ਇੰਨਾ ਥਾਂ ਨਾ ਉਹ ਗੋਡਣਾ ਹੈ। ਹਾਂਜੀ। ਇਹ ਇੰਨਾ। ਹਾਂਜੀ ਹਾਂਜੀ। ਉਹਦੇ ਵਿੱਚ ਪੈਣਾ ਪਿੱਛੋਂ ਆ ਕੇ। ਅੱਛਾ ਅੱਛਾ ਅੱਛਾ, ਪਿੱਛੋਂ ਆ ਕੇ ਉਹਦੇ ਵਿੱਚ ਪੈਣਾ? ਉਹਦੇ ਵਿੱਚ ਪੈਣਾ ਹੈ। ਜਿਹੜਾ ਆ ਗਿਆ ਉਹ ਜਿੱਤ ਜਾਏਗਾ? ਹਾਂ। ਤੇ ਤੁਸੀਂ ਉਹ ਕਰਦੇ ਰਹੇ ਹੋ ਖੇਡ? ਉਹ ਕਰਦੇ ਰਹੇ ਹਾਂ। ਸਹੀ ਹੋ ਗਿਆ। ਤੇ ਤੁਹਾਡੇ ਨਾਲ ਜਿਹੜੇ ਸਿੱਖਾਂ ਦੇ ਮੁੰਡੇ ਸਨ, ਉਹ ਯਾਰ ਬੇਲੀ, ਉਹਨਾਂ ਦੇ ਨਾਂ ਯਾਦ ਨੇ? ਨਾ ਇਹ ਹੀ ਸਨ ਉਦੋਂ। ਕਿਸੇ ਦਾ ਮਲੂਕੀ ਸੀ, ਕਿਸੇ ਦਾ ਤਲਵੀਰੂ ਸੀ, ਕਿਸੇ ਦਾ ਕੁਝ ਸੀ ਇਸ ਤਰ੍ਹਾਂ। ਅੱਛਾ,
ਤੇ ਬੋਲੀਆਂ ਛੋਲੀਆਂ ਸੁਣਿਆ ਵਿਆਹਾਂ 'ਚ ਬੜੀਆਂ ਪਾਉਂਦੇ ਹੁੰਦੇ ਸੀ ਉਹ ਦਿਨਾਂ 'ਚ। ਵਾਹ ਜੋ ਬੋਲੀਆਂ ਦੇ ਬਥੇਰੀਆਂ ਪਾਉਂਦੇ ਸਨ ਨਾ। ਹਾਂਜੀ। ਉਹਨਾਂ ਨੂੰ ਬੋਲੀਆਂ ਹੁਣ ਵਕਤ ਜਿਹੜਾ ਨਹੀਂ ਕੋਈ ਯਾਦ ਹੋਣੀ ਹੈ ਕੋਈ ਪੁਰਾਣੀ ਬੋਲੀ ਸਾਨੂੰ ਪਾ ਕੇ ਸੁਣਾਓ ਹਾਂ ਥੋੜੀ। ਉਹ ਬੋਲੀ ਕਾਦੀ ਉਸ ਆਖਿਆ ਮਿੱਠਿਆਂ ਦੀ ਲਾਟ ਢੇਰੀ ਤੇ ਆਵ ਲਗਾ ਜਾਣਾ ਕਿਨੂੰ ਫੜਾਈ ਆ ਬਾਹ ਮੇਰੀ। ਕੱਦਾ ਚਾਵੇ ਨਹੀਂ ਤੇ ਪਰ ਠੰਡੇ ਪੱਖ ਨੂੰ ਉੱਡਣੇ ਆਏ ਨਹੀਂ। ਓਏ ਹੋਏ 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 ਇੱਕ ਹੋਰ ਜਵਾਨੀ ਦਾ ਟੱਪਾ ਹੋ ਜਾ ਤੁਹਾਡੀ ਦਾ। ਉਹ ਸਾਕਾ ਪਾਣੀ ਪੂਏ ਪੀਤਾ ਤੇ ਲੱਖਾਂ ਦੀ ਜ਼ਿੰਦਗੀ ਦਾ ਕੱਖਾਂ ਬਰਾਬਰ ਤੋਏ ਕੀਤਾ। ਪਾਣੀ ਵਗੀਆਂ ਨੂੰ ਤੇ ਯਾਦ ਕਰੇ ਸੇ ਸੁਖੀ ਦਿਹਾੜੀਆਂ ਲੱਗੀਆਂ ਨੂੰ। ਹਾਂਜੀ। ਇਹ ਜਦੋਂ ਤੁਸੀਂ ਬਹਿੰਦੇ ਸੀ ਯਾਰ ਗਰੁੱਪ, ਹਾਂਜੀ, ਉਦੋਂ ਐਵੇਂ ਦੀਆਂ ਸੁਣਿਆ ਬੋਲੀਆਂ ਪਾਉਂਦੇ ਹੁੰਦੇ ਸੀ ਜਦੋਂ ਪੈਲੀਆਂ 'ਚ ਜਾਣਾ ਜਾਂ ਪੈਲੀਆਂ 'ਚ ਤੇ ਅਸੀਂ ਗਏ ਨਹੀਂ ਹੋ। ਅਸੀਂ ਤੇ ਇਹ ਭਾਈ ਨਾ ਐਡੀ ਕੋਈ ਭਾਰੂ ਹੁੰਦੇ ਸਨ ਆਪਣੇ ਤੇ ਆਪ ਮਾਲ ਮਗਰ ਹੋ ਵੀ ਜਾ ਸੀ। ਸਹੀ ਸਹੀ ਸਹੀ। ਤੇ ਮਗਰ ਹੀ ਬਾਹਰ ਹੀ ਮੁੰਡਿਆਂ ਵੀ ਜਿਹੜਾ ਦਸਾ ਹੋਣਾ ਉਹਨੇ ਵੀ ਬਾਹਰ ਹੀ ਹੋਣਾ। ਸਹੀ ਸਹੀ। ਤੇ ਅਸਾਂ ਵੀ ਬਾਹਰ ਹੀ ਹੋਣਾ। ਹੁਣ ਮੈਨੂੰ ਇਹ ਦੱਸੋ ਤੁਹਾਡਾ ਜਿਹੜਾ ਖਾਨਦਾਨ ਸੀ, ਹਾਂਜੀ, ਤੁਹਾਨੂੰ ਦੱਸਿਆ ਪਹਿਲੇ ਗੱਲਬਾਤ ਹੋਈ ਕਿ ਪਹਿਲੇ ਕਿਹੜੀ ਕੌਮ ਸੀ ਤੁਹਾਡੀ? ਪਹਿਲੇ ਕੌਮ ਸੈਂਸੀ। ਸੈਂਸੀ ਸੀ। ਸੈਂਸੀ। ਉਹ ਸਿੱਖਾਂ ਦੇ ਵੇਲੇ ਦੀ ਸੈਂਸੀ ਕੌਮ ਸੀ ਤੁਹਾਡੀ? ਸੈਂਸੀ ਕੌਮ ਸੀ। ਤੇ ਮੁਸਲਮਾਨ ਕਿਸ ਤਰ੍ਹਾਂ ਕੌਣ ਮੁਸਲਮਾਨ ਹੋਇਆ ਤੁਹਾਡੇ ਵਿੱਚ? ਮੁਸਲਮਾਨ ਹੋਏ ਮੇਰਾ ਚਾਚਾ 5 ਟਨ ਪਾਕ ਦੇ ਢੋਲੇ ਆਂਦਾ ਸੀ। ਆ ਜਿਹੜੇ ਜੰਗਲੀ ਆਂਦੇ ਨੇ। ਸਹੀ ਸਹੀ। ਇਹ ਫਿਰ ਕੋਈ ਢੋਲਾ ਅੱਬੇ ਮੇਰੇ ਕੋਈ ਢੋਲਾ ਹੁੰਦਾ? ਆ ਢੋਲੇ ਬਥੇਰੇ ਆਉਂਦੇ। ਸੁਣਾਓ ਹਾਂ ਥੋੜਾ ਜਿਹਾ ਪਹਿਲੇ। ਉਹ ਆਖਿਆ ਲੈ ਹੁਣ ਢੋਲੇ ਵੀ ਭੁੱਲ ਜਾਣੇ। ਕੋਈ ਨਹੀਂ ਯਾਦ ਕਰ ਲਓ। ਅੱਛਾ ਚੱਲ ਰਾਂਝੇ ਦਾ ਸੁਣਾ ਦਿੰਦੇ। ਚਲੋ ਸੁਣਾ ਦਿਓ ਸੁਣਾ ਦਿਓ। ਚੂੜੇ ਸੰਗ ਨੂੰ ਬੇਲੀਆ ਹੈ ਦਰਿਆ ਪਿਆ ਵਾਂਦਾ ਘੱਟ ਵਹੀਰਾ ਇੱਕ ਜਾਇਆ ਲਟਕਾ ਚੌਧਰੀ ਮੋਦਮ ਘਰ ਵਧਾਈ ਆਣ ਵਗਾਈ ਮੀਰਾਂ ਹਮਸਾਏ ਦੇਣ ਵਧਾਈਆਂ ਨਾਲੇ ਸ਼ਾਦੀ ਇਹ ਘਰ ਅੰਬੀਰਾਂ ਸਾਲ ਪਹਿਲੇ ਤੂੰ ਦੂਏ ਦਾ ਹੋਇਆ ਉਹਨੂੰ ਸ਼ੁਰੂ ਕਈਆਂ ਨੂੰ ਖਰਾਕਾਂ ਪਕਾ ਖੋਇੰਦੇ ਦੁੱਧ ਮਲਾਈਆਂ ਮੱਖਣ ਤੇ ਖੀਰਾਂ ਸਾਲ ਤਰੀਏ ਤੂੰ ਚੌਥੇ ਦਾ ਹੋਇਆ ਉਂਗਲੀ ਫੱਦ ਕੇ ਟੁਰਦਾ ਵੀਰਾਂ ਸਾਲ ਪੰਜਵੇਂ ਤੂੰ ਛੇਵੇਂ ਦਾ ਹੋਇਆ ਖੇਡੇ ਵਿੱਚ ਹਾਣੀਆਂ ਨਾਲੇ ਫਿਰੀ ਹੋ ਸਰੀਰਾਂ ਸਾਲ ਸੱਤਵੇਂ ਤੂੰ 8ਵੇਂ ਦਾ ਹੋਇਆ ਛੇੜੂ ਛਿੜਿਆ ਕੱਟਿਆਂ ਤੇ ਕੱਟਿਆਂ ਦਾ ਫੜਿਆ ਛੋਟਾ ਤੇ ਭਵੀਆਂ ਨੇ ਸਭ ਜੰਗੀਰਾਂ ਸਾਲ 11ਵੇਂ ਤੂੰ 12ਵੇਂ ਦਾ ਹੋਇਆ ਉਹਨੂੰ ਮੇਲਟਾ ਕੀਤੇ ਨੂੰ ਪੰਜਾਂ ਪੀਰਾਂ ਆਂਦੇ ਲਾਇਆ ਮੀਆਂ ਰੰਝ ਲਿਆ ਮੁਰਲੀਆ ਇਹਦੇ ਵਿੱਚ ਆਵਾਜ਼ਾ ਕਰੀ ਤੇਰੀਆਂ ਕੱਟੀ ਜਾਵਾਂਗੇ ਸਭੇ ਪੀਲਾ। ਵਾਹ ਬਾਈ ਵਾਹ ਵਾਹ ਬਾਈ ਜ਼ਬਰਦਸਤ ਹੋ ਗਿਆ। ਤੇ ਹੁਣ ਮੈਨੂੰ ਦੱਸੋ ਤੁਹਾਡੇ ਜਿਹੜੇ ਚਾਚਾ ਜੀ ਸਨ, ਹਾਂਜੀ, ਉਹ ਗਾਉਂਦੇ ਸਨ 5 ਟਨ ਪਾਕ ਦਾ। ਹਾਂਜੀ। ਤੇ ਫਿਰ ਕਿਦਾਂ ਮੁਸਲਮਾਨ ਹੋਏ ਤੁਸੀਂ? ਉਹ ਅੱਬੇ ਮੇਰੇ ਨੇ ਉਹਨਾਂ ਨੂੰ ਕਿਹਾ ਪਰ ਜੇ ਤੂੰ 5 ਟਨ ਪਾਕ ਦਾ ਇਹ ਬੋਲ ਚਾਲ ਕਰਨਾ ਹੈ ਨਾ, ਹਾਂਜੀ, ਤੇ ਤੂੰ ਮੁਸਲਮਾਨ ਹੋ ਜਾ। ਉਹ ਸਾਨੂੰ ਤੁਹਾਡੇ ਵਾਲਾ ਸਾਹਿਬ ਚੰਗਾ ਨਹੀਂ ਸਮਝਦੇ ਸੀ? ਨਹੀਂ ਉਹ ਸਾ ਕਿਹਾ ਪਰ ਚੰਗਾ ਇਹ ਪਰ ਤੂੰ ਪਲੀਤੀ ਨਾ ਕਰ ਤੇ ਪਾਕ ਹੀ ਜ਼ਬਾਨ ਨੇ ਤੇ ਪਾਕ ਹੀ ਕਰ ਰੋ। ਅੱਛਾ ਪਾਕ ਹੋ ਜਾ ਮੁਸਲਮਾਨ ਹੋ ਜਾ। ਹਾਂਜੀ। ਉਹ ਜਨਾਬੇ ਅਲੀ ਮੁਸਲਮਾਨ ਹੋ ਗਿਆ ਸਨ 47 ਚ। 47 ਦੇ ਵੇਲੇ? ਹਾਂਜੀ। ਅੱਗੇ ਆ ਗਿਆ ਤੁਸੀਂ ਲੋਕ ਇੱਧਰ ਆ ਗਏ, ਉਹ ਉਧਰ ਚਲੇ ਗਏ। ਇੱਥੇ ਭੋਏ ਪੁਆ ਲਈ ਆ ਗਏ ਖਲੀਫਾ ਸਾਈਦ ਨੇ ਰਿਆਸਤ ਪਟਿਆਲੇ ਆਏ ਤੁਹਾਡੇ ਇਸ ਪਿੰਡ। ਉਹ ਜਿਹੜੀ ਬੱਬਰਾਂ ਦੀ ਸੀ ਉਹ ਰਕਬਾ ਬੱਬਰਾਂ ਹੀ ਟੁਰ ਗਿਆ। ਜਿਹੜੀ ਜਾਗੋ ਵਾਲੇ ਦਾ ਰਕਬਾ ਸੀ ਉਹਦੇ ਵਿੱਚੋਂ 86 ਪੈਲੀਆਂ ਬਾਹਰ ਸਨ, ਦੂਜੀ ਸਾਰੀ ਉਸ ਪਵਾ ਲਈ। ਅੱਛਾ ਉਹਦੇ ਕੋਲ ਆ ਗਈ? ਹਾਂਜੀ। ਉਦੋਂ 7 ਬਰੱਬੇ ਤੁੰਦੇ ਆਏ ਦੇ 65 ਪੈਲੀਆਂ ਜਾਗੋ ਵਾਲੇ ਦੀਆਂ। ਸਹੀ ਸਹੀ। ਇਹ ਪਵਾ ਲਈ। ਮੈਂ ਤੇ ਫਿਰ ਉਹਨਾਂ ਦੇ ਨਾਲ ਰਿਹਾ 9 ਸਾਲ। ਉਹਨਾਂ ਦੇ ਨਾਲ ਠੱਪੇ ਠੁੱਪੇ ਲਾਂਦਾ ਰਿਹਾ। ਫਿਰ ਉਹ ਅੱਗੂ ਆ ਗਿਆ ਨਵਾਬ ਮਲੇਰ ਕੋਲੀਏ ਖਾਂ ਹਸੈਨ ਅਲੀ ਤੇ ਹਸਾਨ ਅਲੀ ਵਾਲਦ ਸੀ। ਹਸੈਨ ਖਾਂ ਉਹਦਾ ਪੁੱਤਰ ਸੀ। ਉਹ ਫਿਰ ਆ ਗਿਆ 7 ਸਾਲ। ਫਿਰ ਮੈਂ ਉਹਨਾਂ ਨਾਲ ਰਿਹਾ ਨਾਨਕੋਟ। ਉਹਨਾਂ ਦੇ 5 ਮੁਰੱਬੇ ਸਨ। ਉੱਥੇ ਫਿਰ ਖਾਂ ਹਸਾਨ ਅਲੀ ਮੈਨੂੰ ਮੁਸਲਮਾਨ ਕੀਤਾ ਸੀ। ਅੱਛਾ ਤੁਹਾਨੂੰ ਮੁਸਲਮਾਨ ਕੀਤਾ? ਹਾਂਜੀ ਮੈਨੂੰ ਮੁਸਲਮਾਨ ਕੀਤਾ ਸੀ ਤੇ 10 ਪੈਲੀਆਂ ਦਿੱਤੀਆਂ ਸਨ ਤੁਹਾਨੂੰ? ਹਾਂਜੀ। ਤੇ ਫਿਰ ਜਿਹੜੇ ਸਨ ਮੁਨਸ਼ੀ ਬੱਬਰਾਂ ਵਾਲਾ ਤੇ ਕੁਦਰਾ ਵਾਲਾ, ਇਹਨਾਂ ਨੂੰ ਆਵੇ ਆਖੇ ਦਾ ਕਰੋ। ਇਹਨੂੰ ਕੋਈ ਆਖੇਗਾ ਕੌਣ ਇਹਨੂੰ ਮੁਸਲਮਾਨ ਕਰਦਾ,
ਉਹਨਾਂ ਨਹੀਂ ਕੀਤਾ ਮੇਰਾ, ਉਹਨਾਂ 5 ਮੁਰੱਬੇ ਤੇ 5 ਵੇਚ ਛੱਡੇ। ਫਿਰ ਮੈਂ ਉੱਥੋਂ ਆ ਕੇ ਘਰ ਆਇਆ, ਮੁਸਲਮਾਨ ਹੋ ਗਏ ਸੀ, ਮੁਸਲਮਾਨ ਹੋ ਗਿਆ। ਹੁਣ ਤੁਹਾਡੀ ਸਾਰੀ ਔਲਾਦ ਮਾਸ਼ਾਅੱਲਾ ਮੁਸਲਮਾਨ, ਇਨਸ਼ਾਅੱਲਾ ਮੁਸਲਮਾਨ ਹੈ, ਸਾਰੀ ਪੜ੍ਹੀ ਲਿਖੀ ਹੈ ਮਾਸ਼ਾਅੱਲਾ ਜੀ ਮਾਸ਼ਾਅੱਲਾ। ਕੋਈ ਬੱਚਾ ਨਹੀਂ ਜਿਹੜਾ ਕੁਰਾਨ ਸ਼ਰੀਫ ਨਹੀਂ ਪੜਿਆ। ਸਹੀ ਹੋ ਗਿਆ ਜੀ, ਬੜੀ ਅੱਛੀ ਗੱਲ ਹੈ, ਅੱਲਾ ਨੇ ਤੁਹਾਨੂੰ ਤੌਫੀਕ ਦਿੱਤੀ, ਆਮੀਨ। ਹਾਂਜੀ। ਤੇ ਮੈਨੂੰ ਇਹ ਦੱਸੋ, ਜਦੋਂ 47 ਵੇਲੇ ਦੀ ਵੰਡ ਹੋਈ, ਹਾਂਜੀ, ਹੁਣ ਮੈਂ ਉਹਦੀਆਂ ਗੱਲਾਂ ਪੁੱਛਣੀਆਂ ਤੁਹਾਡੇ ਕੋਲ, ਤੇ ਉਦੋਂ ਤੁਹਾਡੇ ਪਿੰਡ ਦੇ ਵਿੱਚ ਹਮਲਾ ਹੋਇਆ? ਸਾਡੇ ਪਿੰਡ ਦੇ ਵਿੱਚ ਬੱਬਰ ਜਿਹੜੇ ਸਨ ਨਾ, ਹਾਂਜੀ, ਉੱਥੋਂ ਆਉਂਦਾ ਸੀ ਧੋਬੀ, ਤੇ ਇੱਕ ਮਰਾਸੀ ਸੀ। ਸਹੀ। ਉਹਦਾ ਨਾਂ, ਧੋਬੀ ਦਾ ਨਾਂ ਸੀ ਕਰੀਮ, ਹਾਂਜੀ, ਤੇ ਮਰਾਸੀ ਦਾ ਨਾਂ ਸੀ ਵਜ਼ੀਰ। ਸਹੀ 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 ਸਹੀ। ਉਹਨਾਂ ਸਾਰਾ ਭੇਸ ਸੀ ਪਿੰਡਾਂ ਦਾ, ਰੋਖਿਆਂ ਦਾ। ਅੱਛਾ, ਰੋਖਿਆਂ ਦਾ ਉਹਨਾਂ ਨੂੰ ਸਾਰਾ, ਕਿਉਂਕਿ ਉਹਦਾ ਬਾਬਾ ਸੀ ਮੇਰੀ ਉਮਰ ਦਾ। ਹਾਂਜੀ। ਉਹ ਆ ਕੇ ਤੇ ਬੀਬੀਆਂ ਕੋਲ ਬੈਠਿਆ ਰਹਿਣਾ, ਉਹਨਾਂ ਕੋਲ ਕੱਪੜੇ ਲੈ ਜਾਣੇ, ਉਹਨਾਂ ਕੋਲ ਦੇ ਜਾਣੇ। ਸਹੀ ਸਹੀ ਸਹੀ। ਇਹ ਫਿਰ ਜਿਸ ਵੇਲੇ ਸਾਡੇ ਪਿੰਡ ਵਾਲੇ ਨਿਕਲੇ ਨੇ ਨਾ, ਹਾਂਜੀ, ਉਸ ਵੇਲੇ ਫਿਰ ਉਹ ਚੜਿਆ ਜੰਗ ਤੇ, ਉਸ ਲੰਗੋਟਾ ਕੀਤਾ, ਬਜ਼ਾਨ ਸਾਥੇ ਹੀ ਪਕੜਿਆ ਬਾਬੇ ਨੇ। ਉਸ ਬੱਬਰਾਂ ਦਾ ਸੀ, ਉਹ ਬੱਬਰਾਂ ਦਾ ਸੀ, ਮਰਾਸੀ ਜਿਹੜਾ। ਹਾਂ, ਮਰਾਸੀ ਵੀ ਬੱਬਰਾਂ ਦਾ ਸੀ। ਅੱਛਾ। ਮਰਾਸੀ ਘੋੜੀ ਤੇ ਸੀ, ਤੇ ਬਾਬਾ ਕਰੀਮ ਦੇ ਨਾਲ 100-150 ਬੰਦਾ ਸੀ। ਸਹੀ। ਇਹ ਫਿਰ ਜਿਹੜੇ ਜਾਗੋ ਵਾਲਿਆਂ ਨੂੰ ਹੋ ਕੇ ਤੇ ਮੁੰਡੇ ਨਾਲ ਹਮਲਾ ਕੀਤਾ। ਅੱਗੋਂ ਬੰਦੇ ਪਏ ਨੇ, ਪਰ ਤੁਸੀਂ ਨੁਕਸਾਨ ਨਾ ਕਰੋ। ਉਹਨਾਂ ਰਾਮਾ ਘੁਮਿਆਰ ਵੀ ਰਾਮੇ ਤੋਂ ਤੇ ਡਰਦੇ ਸੀ ਨਾ ਲੋਕ। ਸਹੀ ਸਹੀ, ਬੜਾ ਬੰਦਾ ਸੀ। ਹਾਂ, ਉਹਨੇ ਤੋਂ ਡਰਦੇ ਸਨ। ਉਹਨੂੰ ਵੀ ਫੜ ਲਿਆ ਨੇ, ਤੇ ਚਾਚੇ ਮੇਰੇ ਨੂੰ ਵੀ ਫੜ ਲਿਆ। ਰਾਮੇ ਨੂੰ ਤੇ ਕੋਈ 10 ਪੈਲੀਆਂ ਜਾ ਕੇ ਤੇ ਛੱਡ ਦਿੱਤੇ ਉਹਨੇ। ਸਹੀ। ਚਾਚਾ ਮੇਰਾ ਫਿਰ ਉਹਨਾਂ ਤੋਂ ਭੱਜ ਕੇ ਨਿਕਲਿਆ। ਸਹੀ ਸਹੀ। ਭੱਜ ਕੇ ਆਇਆ ਹੈ। ਫਿਰ ਆ ਕੇ ਤੇ ਨਾ ਦੂਜੇ ਦਿਨ ਪਿੰਡ ਸਾਰਾ ਇਕੱਠਾ, 4 ਤੇ ਘਰ ਸਨ। ਇੱਕ ਘਰ ਸਾਡਾ ਦਾ ਸੀ, ਤੇ ਇੱਕ ਘੁਮਿਆਰਾਂ ਦਾ ਸੀ, ਇੱਕ ਸ਼ੇਖਾਂ ਦਾ ਸੀ। ਬਾਕੀ ਸਿੱਖ। ਲੋਹਾਰ ਸਾਡੇ ਪਿੰਡ ਕੋਈ ਨਹੀਂ ਸੀ, ਤੇ ਮੋਚੀ ਸਾਡੇ ਪਿੰਡ ਕੋਈ ਨਹੀਂ ਸੀ। ਉਹ ਜੁੱਤੀਆਂ ਵੀ ਤੇ ਫਾੜੇ ਵੀ ਜਾ ਕੇ ਜਾਗੋ ਵਾਲੇ ਨੂੰ ਡਿਗਾਉਂਦੇ। ਤੇ ਬਾਕੀ ਸਿੱਖ ਸਨ ਸਾਰੇ? ਸਾਰੇ ਸਿੱਖ ਸਨ। ਤੇ ਉਹ ਫਿਰ ਖੈਰ ਖਰੀਅਤ ਨਾਲ ਨਿਕਲ ਗਏ ਇੱਥੋਂ? ਬਿਲਕੁਲ, ਇੱਥੇ ਕੋਈ ਕਿਸੇ ਦਾ ਨੁਕਸਾਨ ਨਹੀਂ ਹੋਇਆ। ਅੱਛਾ, ਮੁਸਲਮਾਨਾਂ ਨੇ ਨੁਕਸਾਨ ਨਹੀਂ ਕੀਤਾ? ਨਹੀਂ। ਉਹ ਹੁੰਦਾ ਦੂਜੇ ਦਿਨ ਕਿ ਤੀਜੇ ਦਿਨ ਹਮਲਾ ਹੋਇਆ। ਇਹ ਕੈਂਪ ਚ ਟੁਰ ਗਏ ਸੀ। ਅੱਛਾ ਅੱਛਾ ਅੱਛਾ। ਕੈਂਪ ਚ ਆਏ ਨੇ ਰਾਤੀ, ਆ ਕੇ ਮੇਰੇ ਬੁੱਢੇ ਨੂੰ ਉਠਾਇਆ ਨੇ। ਸਹੀ। ਜਿਹੜਾ ਦਬ ਦਬਾ ਗਏ ਸਨ, ਹਾਂਜੀ, ਵੇੜਿਆਂ ਦੇ ਵਿੱਚ ਉਹ ਸਮਾਨ ਕੱਢਿਆ। ਕਿਹੜੇ ਆਏ ਸਨ? ਇਹ ਦੂਜਾ ਸੰਤਾ ਸਿੰਘ ਕੇ। ਅੱਛਾ, ਸੰਤਾ ਸਿੰਘ ਕੇ ਬਾਬੇ ਜਿਹਨਾਂ ਨੂੰ ਬਾਬੇ ਆਂਦੇ ਸਨ। ਜਿਹੜੇ ਲੰਬੜਦਾਰ ਸਨ? ਨਹੀਂ, ਲੰਬੜਦਾਰ ਤੇ ਸੁੰਦਰ ਸਿੰਘ ਕੇ। ਸੁੰਦਰ ਸਿੰਘ ਜੀ। ਅੱਛਾ, ਫਿਰ ਉਹ ਆਏ ਨੇ ਤੇ ਆ ਕੇ ਉਹਨਾਂ ਪੱਟੀ ਪਟਾਈ ਜਿੱਥੇ ਦਬੀਆਂ ਸਨ। ਹਾਂਜੀ। ਇਹ ਅੱਬੇ ਮੇਰੇ ਨੂੰ ਆਖਣ ਲੱਗੇ, ਲੈ ਤੂੰ ਵੀ ਕੋਈ ਲੈ ਲੈ। ਉਸ ਆਖਿਆ ਨਹੀਂ ਜੀ, ਅੱਲਾ ਤੁਹਾਡੇ ਨਸੀਬ ਕਰੇ। ਉਦੋਂ ਬਾਅਦ ਫਿਰ ਲੁੱਟਮਾਰ ਦਾ ਮਾਲ ਇਕੱਠਾ ਕੀਤਾ। ਹਾਂਜੀ। ਬਹਾਦਰ ਸ਼ਾਹ ਠਾਣਦਾਰ ਆਇਆ। ਉਸ ਆਖਿਆ ਬਈ ਆਪਣੇ ਦੀਨ, ਸਾਡਾ ਘਰ ਤੇ ਸੀ ਸ਼ਾਹ ਸ਼ਤੀਰਾਂ ਤੇ ਸਾਡੇ ਘਰ ਇੰਨਾ ਕੋਈ ਮਾਲ ਪਿਆ ਸੀ, ਸਿੱਖ ਧਰ ਗਿਆ, ਕੋਈ ਹਿਸਾਬ ਨਹੀਂ ਸੀ। ਸਾਡੇ ਪਿੰਡ ਦੇ ਬੰਦਿਆਂ ਨੂੰ ਪਤਾ ਨਹੀਂ, ਪਰ ਲੁੱਟਮਾਰ ਇਹ ਹਮਲਾ ਹੋਇਆ ਕੀ ਹੈ। ਸਹੀ ਸਹੀ ਸਹੀ। ਹੈਰਾਨ ਹੀ ਰਹਿ ਗਏ। ਹੈਰਾਨ ਹੀ ਰਹੇ। ਕਣਕਾਂ ਜਿਹੜੀਆਂ ਲਿਆ ਕੇ ਤੇ ਇੱਕ ਅੰਦਰ ਸੁੱਟ ਦਿੱਤੀਆਂ। ਸਹੀ ਸਹੀ। ਸਮਾਨ ਜਿਹੜੇ ਚੁੱਕ ਚੁੱਕ ਕੇ ਇੱਕ ਅੰਦਰ ਗੋਦਾਮ ਬਣਾ ਲਿਆ। ਉਦੋਂ ਬਾਰਿਸ਼ਾਂ ਬੜੀਆਂ ਹੋ ਰਹੀਆਂ ਸੀ? ਬਾਰਿਸ਼ਾਂ ਬਾਅਦ ਵਿੱਚ ਹੋਈਆਂ ਨੇ। ਅੱਛਾ। ਹਾਂ, ਬਾਰਿਸ਼ਾਂ ਬਾਅਦ ਵਿੱਚ ਹੋਈਆਂ ਨੇ, ਤੇ ਹੋਈਆਂ ਛੇਤੀ ਹੀ ਬਾਅਦ ਨੇ, ਤੇ ਕਾਫੀ ਕਹਿੰਦੇ ਹੋਈਆਂ ਸੀ। ਹਾਂ। ਤੇ ਨਾਲ ਦੇ ਪਿੰਡਾਂ 'ਚ ਹਮਲੇ ਹੋਏ ਸੀ? ਨਾਲ ਦੇ ਪਿੰਡਾਂ 'ਚ ਵੀ ਨਹੀਂ ਸੀ। ਇੱਥੇ ਭੱਜਾ ਜਾਣਾ ਤੂੰ, ਤੇ ਤੇਰੇ ਮਗਰ ਲੱਗ ਗਏ। ਅੱਛਾ, ਉਹ ਜਿਹੜੇ ਜ਼ਿਆਦਾ ਮੁਸਲਮਾਨਾਂ ਨੇ ਏਡੀ ਨਹੀਂ ਮਾਰੇ, ਨਹੀਂ, ਨਾ ਹੀ ਸਿੱਖਾਂ ਨੇ ਮਾਰੇ। ਜਿਹੜੇ ਤੀਸਰਾ ਬੰਦੇ ਸੀ ਚੋਰ ਡਾਕੂ, ਉਹਨਾਂ ਨੇ ਵੀ ਹਮਲੇ ਕੀਤੇ ਨੇ। ਇਹਦੇ ਪਿੱਛੇ ਲੋਕਾਂ ਬੜੇ ਮਾਰੇ ਨੇ। ਉਹ ਰੁੜ ਕੇ ਆ ਗਏ ਨਾ, ਤੇ ਜਾਗੋ ਵਾਲੇ ਦੇ ਪੁਲ ਅੱਗੇ 5-7 ਲਾਸ਼ ਆੜੀਆਂ ਰਹੀਆਂ ਨੇ ਕਈ ਦਿਨ। ਸਹੀ 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 ਸਹੀ। ਤੇ ਹੋਰ ਸਾਡੇ ਪਿੰਡਾਂ ਦੇ ਕਿਸੇ ਮਾਰਿਆ ਨਹੀਂ। ਜਿਹੜੇ ਉਹ ਹਮਲਾ ਆਇਆ ਹੈ ਨਾ, ਹਾਂਜੀ, ਉਸ ਵੇਲੇ 2 ਬੰਦੇ ਸੂਬੇ ਭੱਜੇ ਜਾਂਦੇ ਨੇ। ਸਹੀ। ਉਹ ਮਰਾਸੀ ਨੇ ਘੋੜੀ ਭਜਾਈ ਹੈ, ਉਹ ਕੁੜੀਆਂ ਸਾਡੀਆਂ ਭੇਡਾਂ ਵਿੱਚ ਲੱਗਿਆ, ਇੱਕ ਭੇਡ ਦੀ ਲੱਤ ਟੁੱਟ ਗਈ। ਸਹੀ ਸਹੀ। ਆਈ ਸਮਝ। ਉਹ ਜੇ ਪਿੰਡ ਨੂੰ ਪਤਾ ਲੱਗਾ ਪਾ ਚਾਚੇ ਨੂੰ ਫੜ ਕੇ ਲੈ ਗਏ। ਉਸ ਵੇਲੇ ਕੌਣ ਪੁੱਛਦਾ ਸੀ? ਤੇ ਤੁਹਾਡੇ ਜਿਹੜੇ ਦੂਸਰੇ ਚਾਚੇ ਬਾਬੇ ਸਨ,
ਉਹ ਇੰਡੀਆ ਚਲੇ ਗਏ ਕਿ ਇੱਥੇ ਬੈਠੇ ਨੇ? ਨਾ ਇੱਥੇ ਬੈਠੇ, ਇੱਥੇ ਬੈਠੇ ਨੇ ਸਾਰੇ। ਸਾਡੇ ਪਿਓ ਤਰਾਏ ਭਰਾ ਸਨ, ਤਾਏ ਦੇ ਪੁੱਤਰ 2 ਭਰਾ ਸਨ। ਸਹੀ। ਜਾਗੋਵਾਲੇ ਵਾਲੇ ਜਾਗੋਵਾਲੇ ਬੈਠੇ ਨੇ। ਸਹੀ। ਤੇ ਇੱਥੋਂ ਵਾਲੇ ਇੱਥੇ ਇੱਕ ਇੱਥੇ ਜਨਾਲੇ ਬੈਠਾ ਸੀ। ਸਹੀ ਸਹੀ ਸਹੀ। ਹਾਂਜੀ, ਇੱਕ ਬਟੂਆਂ ਦੇ ਚੱਕ ਕੇ। ਤੁਸੀਂ ਕਿੰਨੇ ਭਰਾ ਸੀ ਤੁਸੀਂ? ਅਸੀਂ 5 ਭਰਾ। ਤੇ ਤੁਹਾਡੇ ਵਿੱਚੋਂ ਕਿੰਨੇ ਮੁਸਲਮਾਨ ਹੋਏ? ਸਾਡੇ ਵਿੱਚ ਸਾਰੇ ਹੀ ਹੋ ਗਏ। ਸਾਰੇ ਮੁਸਲਮਾਨ ਹੋ ਗਏ? ਸਾਰੇ ਮੁਸਲਮਾਨ ਟੋਟਲ। ਬਾਕੀ ਜਿਹੜੇ ਚਾਚੇ ਬਾਬਿਆਂ ਦੇ ਸਨ? ਚਾਚਾ ਬਾਬਾ ਦੇ ਹੁਣ ਕੋਈ ਸੌਸੀ ਨਹੀਂ ਰਹਿ ਗਿਆ। ਅੱਛਾ ਜੀ, ਸਾਰੇ ਮੁਸਲਮਾਨ ਹੋ ਗਏ? ਸਭ ਮੁਸਲਮਾਨ ਹੋ ਗਏ ਟੋਟਲ। ਅੱਲਾ ਨੇ ਤੌਫੀਕ ਦਿੱਤੀ ਨੇ। ਸਹੀ ਹੋ। ਤੇ ਅੱਲਾਹ ਤਾਲਾ ਨਹੀਂ ਤੇ ਕਿਸੇ ਮਜ਼ਹਬ ਵਿੱਚ ਹੀ ਨਹੀਂ ਸਨ। ਆਪਣੇ ਇਹਨਾਂ ਦਾ ਮਜ਼ਹਬ ਸੀ। ਹਾਂ, ਇਹਨਾਂ ਨੂੰ ਪੁੱਛਣਾ ਤੁਸੀਂ ਕਿਹਨੂੰ ਮੰਨਦੇ ਹੋ? ਤੇ ਆਖਣਾ ਸੀ ਇਮਾਮ ਸ਼ਾਫੀ ਨੂੰ ਮੰਨਦੇ, ਸਾਨੂੰ ਸਭ ਕੁਝ ਦੀ ਮਾਫੀ ਹੈ। ਸਭ ਕੁਝ ਹੀ ਮਾਫੀ? ਹਾਂ, ਸਭ ਕੁਝ। ਕੁੱਤਾ ਬਿੱਲਾ ਖਾਈ ਹੋਣਾ। ਅੱਛਾ ਜੀ। ਗਿੱਦੜ ਖਾਸ਼ਰ ਨੇ ਕੁੱਤਾ ਹੀ ਹੈ। ਹਾਂ ਸਹੀ। ਬਿੱਲੇ ਖਾਸ਼ਰ ਨੇ। ਠੀਕ ਤੇ ਹੈ। ਹੁਣ ਅੱਲਾ ਦੀ ਜ਼ਾਤ ਦਾ ਕਰਮ ਹੈ। ਹਾਂਜੀ। ਸ਼ਹਿਨशाह ਦਾ। ਸਾਡੇ ਕੋਲੋਂ ਬੰਦੇ ਗਰੇਜ਼ ਕਰਕੇ ਲੱਗਦੇ ਸਨ। ਇਹ ਤੇ ਸਾਡਾ ਪਿੰਡ ਜਿਹੜੇ ਸਨ ਉਹ ਜਾਣਦੇ ਸਨ ਸਾਨੂੰ। ਸਹੀ ਸਹੀ ਸਹੀ। ਜਾਗੋ ਵਾਲਾ ਹੋਇਆ, ਬੱਬਰ ਧੋਨੇ ਵਾਲਾ, ਹਾਂਜੀ, ਇਹ ਸਾਨੂੰ ਜਾਣਦੇ ਆ ਪਈ ਉਹ ਜਿਹੀਆਂ ਚੀਜ਼ਾਂ ਦੇ ਨੇੜੇ ਨਹੀਂ ਲੱਗਦੇ। ਸਹੀ ਸਹੀ। ਸਾਡੇ ਦਾਦੇ ਤੋਂ ਲੱਗ ਕੇ ਤੇ ਲੱਗਿਆ ਕੋਈ ਨਹੀਂ, ਉੱਤੇ ਭਾਵੇਂ ਕੋਈ ਛੱਡਿਆ ਕੋਈ ਨਹੀਂ। ਇਹ ਜਿਹੜਾ ਸਨ 52 ਦੇ ਵਿੱਚ ਹਾਂਜੀ ਕਾਲ ਪਿਆ ਸੀ। ਕਿਸ ਚੀਜ਼ ਦਾ ਕਾਲ ਪਿਆ ਸੀ? ਰੋਜ਼ੀ ਦਾ। ਅੱਛਾ, ਰੋਜ਼ੀ ਦਾ। ਹਾਂਜੀ, ਸਹੀ। ਕਾਲ ਪਿਆ ਸੀ ਤੇ ਇਧਰੋਂ ਲੋਕੀ ਨਾ ਸਿਆਲਕੋਟ ਵੱਲੋਂ, ਹਾਂਜੀ, ਜਿਵੇਂ ਇੱਕ ਮਾਜ਼ਰ ਆਏ ਹੋ, ਹਾਂਜੀ, ਇਸ ਤਰ੍ਹਾਂ ਉਧਰੋਂ ਉੱਠ ਕੇ ਦੁਨੀਆ ਲੱਗਦੀ ਸੀ ਅੰਜ ਨੂੰ। ਅੱਛਾ, ਇੱਧਰ ਨੂੰ ਆਂਦੀ ਸੀ ਪੰਜਾਬ ਆਪਣੇ ਇਲਾਕੇ ਨੂੰ। ਆਪਣੇ ਇੱਧਰ ਸਾਡਾ ਇਲਾਕਾ ਵੀ ਅਗਾਂ ਲੱਗਦੇ ਸਨ। ਸਹੀ ਸਹੀ। ਉਹਨਾਂ ਨੂੰ ਸਾਦੇ ਸਨ ਬਰਖਾਸ਼ੀ। 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 ਸਹੀ ਸਹੀ। ਇੰਨਾ ਸੀ ਕਿ ਕੋਈ ਰੋਜੀ ਜਿਹੜੀ ਸੀ ਨਾ ਵਸੂਲ ਘੱਟ ਹੁੰਦੀ ਸੀ ਬਿਲਕੁਲ ਹੀ। ਹਾਂਜੀ। ਇਹਨਾਂ ਫਿਰ ਕੀ ਕੰਮ ਕਰਨਾ? ਤੇਰੀ ਗਾਂ ਤੂੰ ਲੱਗਾ, ਤੇਰੀ ਗਾਂ ਖੋਲੀਏ, ਰਾਤ ਨੂੰ ਜਬਾ ਕਿਤੇ ਖਾ ਛੱਡੀ। ਸਹੀ ਸਹੀ ਸਹੀ। ਹਾਂਜੀ, ਉਹ ਜਿਹੜਾ ਸਰਦਾਰ ਖਾਨ ਲੰਬਰਦਾਰ, ਹਾਂਜੀ, ਉਹਦਾ ਪਿਓ ਜਿਹੜਾ ਸੀ ਨਾ, ਮੇਰੇ ਦਾਦੇ ਨੂੰ ਆਖਿਆ ਪਏ ਇਹਦੀ ਕੰਮ ਕਰ, ਛੱਡ ਨਾ ਜਾਈ ਤੇ ਆ ਸੜਕਾਂ ਨੇ ਚਾਰੇ, ਇਹ ਅੰਦਰ ਆ ਜੀ, ਮੈਂ ਜਾਣਾ ਤੇ ਮੇਰਾ ਕੰਮ ਜਾਣਾ। ਸਹੀ ਹੋ ਗਿਆ। ਮਤਲਬ ਕਿ ਲੁੱਟ ਮਾਰ ਕਰਕੇ ਤੇ ਖਾਈ ਪੀ ਆ। ਅੱਛਾ, ਉਹਨੇ ਕਿਹਾ ਖਾਈ ਪੀ ਜਾ, ਤੂੰ ਜਾਵੀਂ ਨਾ। ਆ ਜਾਈ ਨਾ। ਸਹੀ। ਕਾਜੂ ਪੈ ਗਿਆ 7-7 ਬੀਬੀਆਂ, ਛੱਜ ਬੌਕਰਾਂ ਫੜ ਕੇ ਨਿਕਲਣਾ ਬਾਹਰ। ਹਾਂਜੀ। ਭਖੜਾ ਬਘਾਟ ਤੇ ਬਾਹਰ ਜਿਹੜਾ ਸਵਾਂਕ ਉਗਦਾ ਹੈ, ਹਾਂਜੀ ਹਾਂਜੀ, ਇਹ ਕੁੱਟ ਕੱਟ ਕੇ ਲਿਆਉਣਾ, ਕੋਈ ਪਾ ਸੇਰ ਉਹਨਾਂ ਨੂੰ ਫਿਰ ਉਖਲੀ ਛੱਡਣਾ, ਫਿਰ ਉਹਨਾਂ ਨੂੰ ਪੀਣਾ ਚੱਕੀਆਂ ਤੇ, ਫਿਰ ਟੁੱਕਰ ਦੀ ਗਰਾਈ ਚੱਪਾ ਖਾਣੀ। ਓਏ ਹੋਏ, ਬੜਾ ਇਹਦਾ ਮਤਲਬ ਉਸ ਟਾਈਮ ਬਹੁਤ ਕੁਝ ਵੇਖਿਆ ਜੀ। ਆ ਚਲੋ ਜੀ, ਸਹੀ ਹੋ ਗਿਆ। ਠੀਕ ਹੈ ਬਜ਼ੁਰਗੋ, ਬੜਾ ਅੱਛਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਮਿਹਰਬਾਨੀ ਜਨਾਬ, ਬਹੁਤ ਸ਼ੁਕਰੀਆ।